व्यूअर्स वेलकम बैक इन प्रोग्राम जी डॉक्टर साहब अगले इशू तो पहला ਅਸੀਂ ਦਰਸ਼ਕਾਂ ਤੇ ਸਰੋਤਿਆਂ ਦਾ ਦੱਸਦੀ व्यूअर्स ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਨਾਲ ਹੀ ਸ਼ੇਅਰ ਕਰੋ ਔਰ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੀ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ 8:30 ਤੋਂ ਲੈ ਕੇ 9 ਵਜੇ ਤੱਕ ਹੈ। ਸੋ ਕੀਪ ਵਾਚਿੰਗ ਟੀਵੀ 84। ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ। ਅਗਲੇ ਇਸ਼ੂ ਬਾਰੇ ਤੁਹਾਡੀ ਵਿਚਾਰ ਜਾਨਣਾ ਚਾਹਾਂਗੇ ਜੀ ਡਾਕਟਰ ਸਾਹਿਬ, ਕੀ ਕਹਿਣਾ ਤੁਹਾਡਾ? ਦੇਖੋ, ਇੱਕ ਪਾਸੇ ਜਿਹੜਾ ਬੰਦਾ ਹੈ ਜਾਂ ਜਿਸ ਦੀ ਹਕੂਮਤ ਲੋਕਾਂ ਦੀਆਂ ਖੁਸ਼ੀਆਂ ਦੀ ਕਾਤਲ ਹੈ, ਵੈਸੇ ਹੀ ਮੋਦੀ ਕੋਲਡ ਬਲੱਡਡ ਜਿਹੜਾ ਮਰਡਰਰ ਹੈ ਜਿਸ ਨੇ ਹਜ਼ਾਰਾਂ ਮੁਸਲਮਾਨਾਂ ਦਾ ਖੂਨ 2002 ਦੇ ਵਿੱਚ ਗੁਜਰਾਤ ਦੀਆਂ ਗਲੀਆਂ, ਸ਼ਹਿਰਾਂ, ਕਸਬਿਆਂ, ਟ੍ਰੇਨਾਂ, ਬੱਸਾਂ ਦੇ ਵਿੱਚ ਉਵੇਂ ਹੀ ਬਹਾਇਆ ਜਿਵੇਂ ਨਵੰਬਰ 84 ਦੇ ਵਿੱਚ ਰਾਜੀਵ ਗਾਂਧੀ ਦੀ ਨੀਤੀ ਦੇ ਤਹਿਤ ਭਾਰਤ ਭਰ ਦੇ ਵਿੱਚ ਹਜ਼ਾਰਾਂ ਸਿੱਖਾਂ ਨੂੰ ਜਿਹੜਾ ਹੈ ਉਹ ਚੁਣ ਕੇ ਕੋਹ ਕੇ ਮਾਰਿਆ ਗਿਆ ਸੀ। ਜ਼ਾਹਰ ਹੈ ਕਿ 14 ਸਾਲ 2002 ਤੋਂ 12 ਸਾਲ 2014 ਤੱਕ ਜਦੋਂ ਤੱਕ ਇਹ ਪ੍ਰਧਾਨ ਮੰਤਰੀ ਨਹੀਂ ਬਣਿਆ, ਇਸ ਦੀ ਅਮਰੀਕਾ, ਕੈਨੇਡਾ, ਇੰਗਲੈਂਡ ਦਾਖਲੇ ਤੇ ਪਾਬੰਦੀ ਸੀ। ਉਸ ਪੀਰੀਅਡ ਦੀਆਂ ਸਾਰੀਆਂ ਰਿਪੋਰਟਸ ਦੇਖੀਆਂ ਜਾ ਸਕਦੀਆਂ ਨੇ। ਔਰ ਪਿਛਲੇ 4 ਸਾਲ 'ਚ ਹਕੂਮਤ ਸੰਭਾਲਣ ਤੋਂ ਬਾਅਦ ਬੇਸ਼ੱਕ ਉਹਨੇ ਆਪਣੇ ਪੋਲੀਟੀਕਲ ਸਟੇਟਸ, ਪ੍ਰਾਈਮ ਮਿਨਿਸਟਰ ਹੋਣ ਦਾ ਫਾਇਦਾ ਚੁੱਕਦਿਆਂ ਦੁਨੀਆ ਭਰ ਦੇ ਵਿੱਚ ਜਿਹੜਾ ਹੈ ਉਹ ਯਾਤਰਾ ਦੇ ਨਾਂ ਥੱਲੇ, ਬਿਜ਼ਨਸ ਦੇ ਨਾਂ ਥੱਲੇ ਆਪਣਾ ਇਮੇਜ ਬਦਲਣ ਦੀ ਕੋਸ਼ਿਸ਼ ਕੀਤੀ। ਲੇਕਿਨ ਜ਼ਾਹਰ ਹੈ ਵੀ ਅਲਟੀਮੇਟਲੀ ਤੁਹਾਡੇ ਐਕਸ਼ਨਸ, ਤੁਹਾਡੀਆਂ ਨੀਤੀਆਂ ਦੱਸਦੀਆਂ ਨੇ ਵੀ ਤੁਸੀਂ ਕੀ ਹੋ। ਇਹਨਾਂ 4 ਸਾਲਾਂ ਦੇ ਵਿੱਚ ਭਾਰਤ ਦੇ ਵਿੱਚ ਕਿਵੇਂ ਜਮਹੂਰੀਅਤ ਦਾ, ਡੈਮੋਕ੍ਰੇਸੀ ਦਾ ਜਲੂਸ ਕੱਢਿਆ ਗਿਆ, ਜਨਾਜ਼ਾ ਕੱਢਿਆ ਗਿਆ, ਉਹ ਜੇ ਇੱਕ ਤੋਂ ਬਾਅਦ ਇੱਕ ਸਕੀਮ ਜਿਹੜੀ ਕਿ RSS ਨੇ, ਮਾਈਨੋਰਿਟੀਜ਼ ਔਰ ਈਵਨ ਉਹ ਜਿਹੜੇ ਕਿ ਹਿੰਦੂ ਧਰਮ ਨਾਲ ਸੰਬੰਧ ਰੱਖਣ ਵਾਲੇ ਪਰ ਇਹਨਾਂ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ, ਉਹਨਾਂ ਦੇ ਕਿਵੇਂ ਕਤਲ ਕਰਵਾਏ। ਉਹਨਾਂ 'ਚੋਂ ਗੌਰੀ ਲੰਕੇਸ਼ ਜਰਨਲਿਸਟ ਹੋਏ, ਕੁਲਬੁਰਜੀ ਵਰਗਾ ਜਿਹੜਾ ਇੱਕ ਸੈਲੀਬ੍ਰੇਟਿਡ ਰਾਈਟਰ ਹੋਏ। ਪਰ ਇਹੀ ਕਾਰਨ ਹੈ ਕਿ 100 ਦੇ ਕਰੀਬ ਜਿਹੜੇ ਭਾਰਤ ਦੇ ਵਿੱਚ ਸਾਹਿਤ ਅਕੈਡਮੀ ਅਵਾਰਡ ਵਿਨਰ ਲੋਕ ਜਿਨ੍ਹਾਂ ਨੇ ਡਿਫਰੈਂਟ ਜਿਹੜਾ ਆਪਣੇ ਲਿਟਰੇਚਰ ਔਰ ਰੀਜਨਲ ਲੈਂਗੁਏਜਸ 'ਚ ਵੀ ਲਏ ਸੀ, ਉਹਨਾਂ ਨੇ ਆਪਣੇ ਅਵਾਰਡ ਵਾਪਸ ਕੀਤੇ ਨੇ। ਔਰ ਜਿਨ੍ਹਾਂ ਨੂੰ ਮੈਂ ਜਿਵੇਂ ਪਹਿਲੇ ਸੈਗਮੈਂਟ 'ਚ ਕਿਹਾ ਕਿ 9 ਤੋਂ 10 ਦੇ ਪ੍ਰੋਗਰਾਮ ਦੇ ਵਿੱਚ ਸੁਰਜੀਤ ਪਾਤਰ ਜਿਹੜੇ ਪੰਜਾਬ ਆਰਟ ਕੌਂਸਲ ਦੇ ਚੇਅਰਪਰਸਨ ਨੇ, ਔਰ ਮੇਰੀ ਜਿਹੜੀ ਇਹ ਸਪੀਚ ਹੈ, ਸੁਰਜੀਤ ਸਿੰਘ ਪਾਤਰ ਨੇ ਵੀ 1992 ਦੇ ਵਿੱਚ ਇਹਨਾਂ ਨੂੰ ਜਿਹੜਾ ਸਾਹਿਤ ਅਕੈਡਮੀ ਅਵਾਰਡ ਮਿਲਿਆ ਸੀ ਆਪਣੀ ਲਿਖਤ ਦੇ ਲਈ। ਔਰ ਇਹ ਮੋਦੀ ਸਰਕਾਰ ਦੇ ਦੌਰ 'ਚ ਉਹਨਾਂ ਨੇ ਵੀ ਇਹ ਜੋ ਕੁਝ ਉੱਥੇ ਚੱਲ ਰਿਹਾ ਆਪਣਾ ਅਵਾਰਡ ਵਾਪਸ ਕੀਤਾ। ਸੋ ਕਿਵੇਂ ਲਿੰਚਿੰਗ ਦੇ ਨਾਂ ਥੱਲੇ ਕੱਲ੍ਹ ਹੀ ਸੁਪਰੀਮ ਕੋਰਟ ਨੇ ਪੁੱਛਿਆ ਜੀ ਅਸੀਂ ਜਿਹੜੀਆਂ ਅਗੇਂਸਟ ਲਿੰਚਿੰਗ ਹਦਾਇਤਾਂ ਦਿੱਤੀਆਂ ਉਹਦੇ ਤੇ ਕੀ ਹੋ ਰਿਹਾ। ਸੋ 60 ਤੋਂ ਜ਼ਿਆਦਾ ਤਾਂ ਰਿਕਾਰਡਡ ਕੇਸ ਨੇ ਜਿੱਥੇ ਉਹ ਕਾਊ ਦੇ ਨਾਂ ਥੱਲੇ ਜਿਹੜੇ ਵਿਜੀਲਾਂਟੇ ਗਰੁੱਪ ਨੇ, ਜਿਨ੍ਹਾਂ ਨੂੰ ਈਵਨ ਮੋਹਨ ਭਾਗਵਤ ਨੇ ਆਪਣੀ 3 ਰੋਜ਼ਾ ਸੀਰੀਜ਼ ਦੇ ਵਿੱਚ ਵੀ ਜਸਟੀਫਾਈ ਕੀਤੇ, ਮਾਰੇ ਗਏ ਨੇ। ਦਲਿਤਾਂ ਦੇ ਨਾਲ ਭਾਰਤ ਦੇ ਵਿੱਚ ਕੀ ਹੋ ਰਿਹਾ, ਉਹ ਗੁਜਰਾਤ ਹੋਏ, ਉਹ ਯੂਪੀ ਔਰ ਮੱਧ ਪ੍ਰਦੇਸ਼ ਹੋਏ, ਅਸੀਂ ਹਰ ਰੋਜ਼ ਕੋਈ ਨਾ ਕੋਈ ਕਹਾਣੀ ਉਹਦੇ ਨਾਲ ਰਿਲੇਟਡ ਡਿਸਕਸ ਕਰਦੇ ਹਾਂ ਔਰ ਦੁਨੀਆ ਭਰ ਦੇ ਵਿੱਚ। ਲੇਕਿਨ ਤੁਸੀਂ ਇਹਨਾਂ ਦੇ ਬੁਲੰਦ ਹੌਸਲੇ ਦੇਖੋ, ਜਾਂ ਤਾਂ ਇਹ ਸਿਰੇ ਦੇ ਬੇਵਕੂਫ ਨੇ ਤੇ ਜਾਂ ਇਹ ਸਮਝਦੇ ਨੇ ਵੀ ਦੁਨੀਆ ਬੇਵਕੂਫ ਹੈ। ਹੁਣ ਜਿਹੜੀ ਖਬਰ ਅੱਜ ਇਹਨਾਂ ਦੀ ਨਿਊਜ਼ ਏਜੰਸੀ PTI ਨੇ ਵੀ ਦਿੱਤੀ ਔਰ ਸਾਰੇ ਅਖਬਾਰਾਂ 'ਚ ਹੈ ਕਿ ਜਿਹੜੇ BJP ਦੀ ਬੀਬੀ ਪ੍ਰਧਾਨ ਹੈ ਤਮਿਲਨਾਡੂ ਦੀ, ਉਹਨੇ ਨਰਿੰਦਰ ਮੋਦੀ ਦਾ ਨਾਂ ਨੋਬਲ ਪੀਸ ਪ੍ਰਾਈਜ਼ ਦੇ ਲਈ ਨੋਮੀਨੇਟ ਕੀਤਾ ਹੈ ਕਿ ਨਰਿੰਦਰ ਮੋਦੀ ਨੂੰ ਇਸ ਸਾਲ ਦਾ ਜਿਹੜਾ ਹੈ ਉਹ ਪੀਸ ਪ੍ਰਾਈਜ਼ ਦਿੱਤਾ ਜਾਏ ਕਿ ਉਹਨੇ ਪੀਸ ਦੇ ਲਈ ਕੀਤਾ। ਔਰ ਕਿਉਂਕਿ ਇਹ ਜਿਹੜੀ ਨੋਮੀਨੇਸ਼ਨ ਹੁੰਦੀ ਹੈ ਸਤੰਬਰ 'ਚ ਸ਼ੁਰੂ ਹੁੰਦੀ ਹੈ ਔਰ ਜਨਵਰੀ 2018 ਤੱਕ ਹੁੰਦੀ ਹੈ, ਉਸ ਤੋਂ ਬਾਅਦ ਫਿਰ ਉਹਦੀ ਪੜਤਾਲ ਸ਼ੁਰੂ ਹੁੰਦੀ ਹੈ। ਇਹਨੂੰ ਕੋਈ ਪ੍ਰੋਫੈਸਰ ਜਾਂ ਮੈਂਬਰ ਆਫ ਪਾਰਲੀਮੈਂਟ ਜਾਂ ਜਿਹੜੇ ਨੇ ਕਾਂਗਰਸਮੈਨ ਜਾਂ ਕੋਈ ਵੀ ਕਰ ਸਕਦਾ। ਗੱਲ ਇਹ ਨਹੀਂ ਹੈ ਵੀ ਉਹਨੂੰ ਕਿਹਨੇ ਦੇਣਾ ਹੈ ਤੇ ਕੀ ਹੈ, ਲੇਕਿਨ ਤੁਸੀਂ ਬੁਲੰਦ ਹੌਸਲੇ ਦੇਖੋ ਕਿ ਵੀ। ਔਰ ਇਹ ਖਬਰ ਹੈ ਤਮਿਲਨਾਡੂ BJP ਚੀਫ ਨੋਮੀਨੇਟਸ PM ਮੋਦੀ ਫॉर ਨੋਬਲ ਪੀਸ ਪ੍ਰਾਈਜ਼, ਇਹ ਉਹਨੂੰ ਨੋਬਲ ਕੀਤਾ ਹੈ। ਔਰ ਕੀ ਕਿਹਾ ਜੀ, ਪਾਥ ਬ੍ਰੇਕਿੰਗ ਇਨੀਸ਼ੀਏਟਿਵ ਆਫ ਦਾ ਵਿਜ਼ਨਰੀ ਪ੍ਰਾਈਮ ਮਿਨਿਸਟਰ। ਇਹ ਚੰਗਾ ਵਿਜ਼ਨਰੀ ਹੈ ਜਿਹਨੇ ਗੁਆਂਢੀਆਂ ਨੂੰ ਜਿਹੜਾ ਹੈ ਉਹ ਬਿਲਕੁਲ ਦੁਸ਼ਮਣ ਬਣਾ ਲਿਆ ਹੈ। ਭਾਰਤ ਭਰ ਦੇ ਵਿੱਚ ਜਿਹੜੀ ਦੌਲਤ ਲੋਕਾਂ ਦੀ ਟੈਕਸਪੇਅਰ ਮਨੀ ਸੀ ਉਹਨੂੰ ਕੋਈ ਨੀਰਵ ਮੋਦੀ, ਕੋਈ ਲਲਿਤ ਮੋਦੀ, ਕੋਈ ਵਿਜੇ ਮਲਾਇਆ, ਇੱਕ ਅੱਜ ਕਿਸੇ ਹੋਰ ਦੀ ਕਹਾਣੀ ਸੀ ਉਹ ਪਤਾ ਨਹੀਂ
ਕਿੱਥੇ ਜਾ ਕੇ ਲੁਕਿਆ, ਉਹ ਵੀ ਕਿੰਨੇ ਹਜ਼ਾਰ ਕਰੋੜ। ਔਰ ਸਭ ਤੋਂ ਵੱਡਾ ਜਿਹੜਾ ਇਸ ਵੇਲੇ, ਔਰ ਇਹ ਉਦੋਂ ਇਹ ਖਬਰ ਆਈ ਹੈ ਜਦੋਂ 2 ਦਿਨ ਪਹਿਲਾਂ ਇਹ ਸਾਬਤ ਹੋਇਆ ਕਿਵੇਂ ਔਰਲੈਂਡੇ ਜਿਹੜਾ ਫ੍ਰੈਂਚ ਪ੍ਰਾਈਮ ਮਿਨਿਸਟਰ ਸੀ ਪਿਛਲੀ ਸਰਕਾਰ ਦਾ ਪ੍ਰੈਜ਼ੀਡੈਂਟ, ਜਿਹਦੇ ਨਾਲ ਮੋਦੀ ਨੇ ਜਿਹੜੀ ਹੈ 58,000 ਕਰੋੜ ਦੀ ਰਫੇਲ ਡੀਲ ਕੀਤੀ ਔਰ ਉਹਦੇ ਵਿੱਚ ਅਨਿਲ ਅੰਬਾਨੀ ਜਿਹੜਾ ਰਿਲਾਇੰਸ ਉਹ ਵਿੱਚ ਵਾੜ ਦਿੱਤਾ। ਉਹਨੇ ਕਿਹਾ ਜੀ ਸਾਡੀ ਫ੍ਰੈਂਚ ਕੰਪਨੀ ਦੇ ਕੋਲ ਕੋਈ ਚੋਇਸ ਹੀ ਨਹੀਂ ਸੀ, ਔਰ ਜਿਹਦੇ ਨਾਲ ਗੱਲਬਾਤ ਚੱਲ ਰਹੀ ਸੀ ਸਰਕਾਰੀ ਕੰਪਨੀ ਇੰਡੀਆ, ਉਹ ਪਾਸੇ ਕਰ ਦਿੱਤੀ। ਸੋ ਸਭ ਤੋਂ ਵੱਡਾ ਚੋਰ 58,000 ਕਰੋੜ। ਔਰ ਇਹ ਅਰੁਣ ਜੇਤਲੀ ਨਹੀਂ, ਅਰੁਣ ਸ਼ੌਰੀ ਜਿਹੜਾ ਵਾਜਪਾਈ ਦੇ ਵੇਲੇ ਮਿਨਿਸਟਰ ਰਿਹਾ, ਇੰਡੀਅਨ ਐਕਸਪ੍ਰੈਸ ਦਾ ਐਡੀਟਰ, ਚੀਫ ਐਡੀਟਰ ਰਿਹਾ, ਉਹਦਾ ਅੱਜ ਇੱਕ ਇੰਟਰਵਿਊ ਸੀ ਜਿਹਦੇ 'ਚ ਉਹਨੇ ਕਿਹਾ ਕਿ ਇਹ ਡਿਫੈਂਸ ਦੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੈ ਉਹ ਘਪਲਾ ਹੈ, ਘੁਟਾਲਾ ਹੈ। ਔਰ ਈਵਨ ਰਮੇਸ਼ ਕੁਮਾਰ NDTV ਨੇ ਬੜੀ ਫੈਕਟਸ ਦੇ ਨਾਲ ਇਹ ਸਟੋਰੀ ਕੀਤੀ ਹੈ। ਔਰ ਈਵਨ ਮਤਲਬ ਹੁਣ ਉੱਥੇ ਮੀਡੀਆ 'ਚ ਮਾੜਾ ਮੋਟਾ ਇੰਟਰਸਟ ਤਾਂ ਹੈ, ਜਿਵੇਂ ਮੌਂਟਰੀਆਲ ਦੇ ਵਿੱਚ ਇਹ ਔਰਲੈਂਡੇ ਜਿਹੜਾ ਉਹ ਆਇਆ ਹੋਇਆ ਸੀ ਕੱਲ੍ਹ ਪਰਸੋਂ, ਔਰ ਉੱਥੋਂ ਕਿਸੇ ਨੇ ਦਿੱਲੀ ਤੋਂ ਸਾਡੇ TV 84 ਦੇ ਬਿਊਰੋ ਚੀਫ ਮਨਵੀਰ ਸਿੰਘ ਹੋਰਾਂ ਨੂੰ ਕਮਿਊਨੀਕੇਟ ਕੀਤਾ ਕਿ ਵੀ ਜੇ ਤੁਸੀਂ ਉਹਨਾਂ ਨੂੰ ਇੰਟਰਵਿਊ ਕਰ ਸਕੋ। ਸੋ ਇਸ ਲੈਵਲ ਤੇ ਮੀਡੀਆ ਦਾ ਇੰਟਰਸਟ ਹੈ। ਪਰ ਮਨਵੀਰ ਸਿੰਘ ਇੱਥੇ ਆਏ ਹੋਏ ਸੀ ਆਪਣੇ ਪਰਿਵਾਰ, ਔਰ ਬੜੇ ਪਿਆਰੇ ਉਹਨਾਂ ਦੇ ਬੱਚੇ ਨੇ ਜਿਨ੍ਹਾਂ ਦੇ ਨਾਲ, ਔਰ ਉਹ ਸਾਰਾ ਜਿਹੜਾ ਸਾਡੇ ਨਾਲ ਮੁਲਾਕਾਤ ਵੀ ਹੋਈ ਸੈਚਰਡੇ। ਪਰ ਉੱਥੇ ਇੰਨਾ ਕੁ ਸੁਪਰਫਿਸ਼ੀਅਲ ਹੈ ਈਵਨ ਮੀਡੀਆ ਦਾ ਹਾਲ ਵੀ, ਕਿ ਇੰਨੀ ਵੱਡਾ ਜਿਹੜਾ ਘਪਲਾ 58,000 ਕਰੋੜ ਦਾ, ਉਹਦੀ ਚਰਚਾ ਚੱਲ ਹੁਣ ਤੱਕ ਹੁੰਦਾ, ਉਹਨੂੰ ਸੈਕ ਕੀਤਾ ਹੁੰਦਾ, ਲੋਕ ਸੜਕਾਂ ਤੇ ਨਿਕਲੇ ਹੁੰਦੇ। ਤੇ ਇੱਥੇ ਜਿਹੜੀ ਹੈ ਤਮਿਲਨਾਡੂ ਦੀ ਉਹਨਾਂ ਦੀ ਪਾਰਟੀ ਇਹ ਕਹਿ ਰਹੀ ਹੈ ਜੀ ਕਿ ਇਹਨੂੰ ਨੋਬਲ ਪੀਸ ਪ੍ਰਾਈਜ਼ ਦਿਓ, ਕਿਉਂਕਿ ਇਹਨੇ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਹੈਲਥ, ਪਤਾ ਨਹੀਂ ਆਯੂਸ਼ ਕੇ ਕੀ ਨਾਂ ਦਾ ਸ਼ੁਰੂ ਕਰ ਦਿੱਤਾ ਹੈ। ਹਾਲਾਂ 2% ਤੋਂ ਵੀ ਘੱਟ ਹੈਲਥ ਦਾ ਬਜਟ ਹੈ ਆਲਰੇਡੀ ਭਾਰਤ ਦੇ ਵਿੱਚ। ਜੇ ਕਿਉਂਕਿ ਇਸ ਫੀਲਡ ਦੀ ਥੋੜੀ ਬਹੁਤ ਬੈਕਗ੍ਰਾਉਂਡ ਹੋਣ ਦੇ ਨਾਤੇ ਉੱਥੇ 80% ਜਾਲੀ ਦਵਾਈਆਂ ਨੇ, ਬਰਾਬਰ ਕੋ ਫਰੀਦਾਬਾਦ ਬੈਠਾ ਹੈ, ਕੋਈ ਦੂਜਾ ਬੈਠਾ ਹੈ, ਪੂਰੇ ਦਾ ਪੂਰਾ ਉਹਨਾਂ ਦੀਆਂ ਜਿਹੜੀਆਂ ਕੁਝ ਕੰਪਨੀਆਂ ਬਾਹਰ ਵੀ ਰੈਨਬੈਕਸੀ ਵਰਗੀਆਂ ਅਮਰੀਕਾ 'ਚ ਡੀਲ ਕਰਦੀਆਂ ਸੀ, ਉਹਨਾਂ ਤੇ ਵੀ ਪਾਬੰਦੀ ਲੱਗੀ ਕਿ ਕਿਵੇਂ ਇਹ ਗੜਬੜ ਕਰਦੇ ਨੇ। ਸੋ ਉੱਥੇ ਡਿਸਪੈਂਸਰੀਆਂ ਦੇ ਵਿੱਚ 2-4 ਸਿਰਦਰਦ ਤੇ ਉਹਨੂੰ ਲਾਲ ਪੀਲੀਆਂ ਦਵਾਈਆਂ ਤੋਂ ਬਿਨਾਂ ਕੁਝ ਨਹੀਂ, ਡਾਕਟਰ ਜਾਂਦੇ ਨਹੀਂ, ਤਨਖਾਹਾਂ ਘਰ ਬੈਠੇ ਆ, ਸਾਰਾ ਸਿਸਟਮ ਕਰਪਟ ਹੈ। ਜਿਹੜਾ ਐਗਜ਼ਿਸਟਿੰਗ ਸਿਸਟਮ ਹੈ ਔਰ ਹੈਲਥ ਜ਼ਾਹਰ ਹੈ ਸਟੇਟ ਦਾ ਸਿਸਟਮ ਹੈ, ਜੇ ਤੁਸੀਂ ਸੱਚਮੁੱਚ ਸੀਰੀਅਸ ਹੁੰਦੇ ਜਾਂ ਹੋਵੋ ਤੇ ਤੁਸੀਂ ਸਟੇਟਾਂ ਨੂੰ ਐਮਪਾਵਰ ਕਰੋ ਕਿ ਭਾਈ ਆ ਸਾਡਾ ਇੰਨਾ ਬਜਟ ਹੈ, ਇਹ ਬਾਕੀ ਤਾਂ ਲੁੱਟ ਕੇ ਲੈ ਗਏ ਨੇ ਟੈਕਸ ਪੇਅਰਸ ਮਨੀ, ਅਸੀਂ ਬਾਹਰ ਭੇਜਿਆ ਖਜ਼ਾਨਾ ਭਾਰਤ ਦਾ। ਲੇਕਿਨ ਤੁਸੀਂ ਲੋਕਾਂ ਦੀ ਹੈਲਥ, ਬੱਚਿਆਂ ਦੀ ਹੈਲਥ, ਪ੍ਰੈਗਨੈਂਟ ਵੂਮਨ, ਦੂਸਰੇ ਜਿੱਥੇ ਇਸ ਵੇਲੇ ਜੇ ਤੁਸੀਂ ਫਿਗਰਸ ਦੇਖੋ ਵਰਲਡ ਹੈਲਥ ਆਰਗੇਨਾਈਜੇਸ਼ਨ ਦੀਆਂ, ਸਭ ਤੋਂ ਜ਼ਿਆਦਾ ਬਿਮਾਰੀਆਂ ਅੱਜ ਵੀ ਉੱਥੇ ਕੋਡ ਹੈ, ਮਲੇਰੀਆ ਨਾਲ ਮਰਨ ਵਾਲੇ ਲੱਖਾਂ ਨੇ। ਕਿਵੇਂ ਉਹ ਬਿਮਾਰੀਆਂ ਜਿਹੜੀਆਂ ਇੱਕ ਸਟੇਜ ਤੇ ਲੱਗਦਾ ਸੀ ਕਿ ਜੀ ਖਤਮ ਹੋ ਗਈਆਂ, ਉਹ ਵਾਪਸ ਆਈਆਂ ਹੋਈਆਂ, ਕਿਉਂਕਿ ਸਾਰੀ ਕਰਪਸ਼ਨ ਉੱਤੇ ਤੋਂ ਥੱਲੇ ਤੱਕ। ਔਰ ਉਹਨੇ ਕਿਉਂਕਿ ਇਸ ਵੇਲੇ ਉਹ ਫਸਿਆ ਹੋਇਆ, ਔਰ ਜੋ ਹਾਲ ਡੀਮੋਨੇਟਾਈਜੇਸ਼ਨ ਦਾ, ਨੋਟਬੰਦੀ ਔਰ ਦੂਸਰੇ ਸਾਰੇ ਸਿਸਟਮਸ ਦਾ ਹੋਇਆ, ਉਹੀ ਹਾਲ ਜਿਹੜਾ ਹੈ ਇੱਧਰ ਹੋਏਗਾ, ਇਸ ਤੋਂ ਵਸਟ ਹੋਣਾ ਹੈ। ਔਰ ਪੈਸਾ ਕੋਈ ਨਹੀਂ ਹੈ ਬਜਟ 'ਚ। ਉਹ ਪ੍ਰੋਮਿਸ ਹੈ ਜੀ ਇਹਨੂੰ ਫੇਜ਼ਸ 'ਚ ਕਰਾਂਗੇ ਅਸੀਂ, 1 ਫੇਜ਼, 2 ਫੇਜ਼, 3 ਫੇਜ਼। ਔਰ ਇਹ ਜਿਹੜੀ ਸਾਰੀ ਸਟੋਰੀ ਹੈ, ਯੂਨਿਟ ਪ੍ਰੈਜ਼ੀਡੈਂਟ ਉਹਨਾਂ ਦੀ ਕੋਈ ਤਮਿਲ ਸਾਈ ਸੌਂਦਰ ਰਾਂਜਨ ਹੈ, ਔਰ ਉਹਨੇ ਕਿਹਾ ਜੀ ਉਹਨੂੰ ਨੋਬਲ ਪੀਸ ਪ੍ਰਾਈਜ਼ ਲਈ ਨੋਮੀਨੇਟ ਕੀਤਾ। ਉਹਦਾ ਘਰ ਵਾਲਾ ਵੀ ਜਿਹੜਾ ਉੱਥੇ ਪ੍ਰੋਫੈਸਰ ਹੈ ਨੈਫਰੋਲੋਜੀ ਡਿਪਾਰਟਮੈਂਟ 'ਚ ਪ੍ਰਾਈਵੇਟ ਯੂਨੀਵਰਸਿਟੀ 'ਚ, ਔਰ ਉਹਨੇ ਕਿਹਾ ਜੀ ਪ੍ਰਾਈਮ ਮਿਨਿਸਟਰ ਮੋਦੀ ਹੈਜ਼ ਬੀਨ ਨੋਮੀਨੇਟਡ। ਉਹੀ ਖਬਰ ਬਾਰ-ਬਾਰ ਜਿਹੜੀ ਹੈ ਦੁਹਰਾ, ਉਹਨੇ ਕਿਹਾ ਜੀ ਦਾ ਪਾਥ ਬ੍ਰੇਕਿੰਗ ਇਨੀਸ਼ੀਏਟਿਵ ਆਫ ਦਾ ਵਿਜ਼ਨਰੀ ਪ੍ਰਾਈਮ ਮਿਨਿਸਟਰ ਲਾਂਚ ਸੰਡੇ ਵਿਲ ਟ੍ਰਾਂਸਫਾਰਮ the lives of millions of people, especially the underprivileged and ਉਹੀ ਝੂਠ ਔਰ ਕੁਲ। ਪਰ ਤੁਸੀਂ ਇਹਨਾਂ ਦਾ ਹੌਸਲਾ ਦੇਖੋ ਕਿ ਕਿਸ ਹੱਦ ਬੇਸ਼ਰਮੀ ਦੇਖੋ, ਹੌਸਲਾ ਬੇਵਕੂਫਪਣ ਹੈ ਜਾਂ ਦੁਨੀਆ ਨੂੰ ਬੇਵਕੂਫ ਸਮਝਦੇ ਨੇ। ਔਰ ਇੱਕ ਪਾਸੇ ਇਹ ਚੱਲ ਰਿਹਾ ਤੇ ਹੁਣ ਜਿਹੜੇ ਇੱਕ ਖਬਰ ਜਿਹਦੇ ਮੇਰਾ ਖਿਆਲ ਹੈ ਵੀ ਇੱਕ ਵਾਰੀ ਤਾਂ ਸਾਡੇ ਦਰਸ਼ਕ ਵੀ ਯੱਕ ਕਰਨਗੇ, ਪਰ ਹੁਣ ਖਬਰ ਹੈ, ਮੈਂ ਹੁਣ ਜਦੋਂ ਹਿੰਦੂਤਵਾ ਦੀ ਗ੍ਰੇਟਨੈਸ ਦੱਸ ਰਿਹਾ ਤਾਂ ਇਹ ਖਬਰ ਨੂੰ ਮੈਂ ਇਗਨੋਰ ਨਹੀਂ ਕਰ ਸਕਿਆ। ਔਰ ਇਹ ਖਬਰ ਹੈ ਸੂਨ ਕਾਊ ਯੂਰੀਨ ਐਂਡ ਡੋਂਗ ਬੇਸਡ ਸੋਪਸ ਫੇਸ ਪੈਕਸ ਮੇਡ ਬਾਈ RSS ਬੈਕਡ ਸੈਂਟਰ ਔਨ ਐਮਾਜ਼ੋਨ। ਹੁਣ ਐਮਾਜ਼ੋਨ ਦੇ ਨਾਲ RSS ਨੇ ਡੀਲ ਕੀਤੀ ਹੈ। ਗਾਂ ਦੇ ਮੂਤਰ ਔਰ ਗੋਹੇ ਤੋਂ ਬਣੇ ਹੋਏ ਜਿਹੜੇ ਸਾਬਣ ਨੇ ਤੇ ਫੇਸ਼ੀਅਲ ਕਰੀਮਾਂ, ਫੇਸ ਪੈਕ, ਇਹ ਸਾਰੇ ਜਿਹੜੇ ਨੇ ਹੁਣ ਐਮਾਜ਼ੋਨ ਵਾਲੇ ਵੇਚਣਗੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇਹਦੇ 'ਚ ਅਸੀਂ
soaps, face packs, shampoos and medicinal products made from cow urine and dung may soon be just a click away. As an RSS backed center says, it is set to sell these e-commerce major Amazon India। और उन्होंने कहा जी कि भी ये सारा ਜਿਹੜਾ ਹੈ ਵੈਬਸਾਈਟ ਦੇ ਉੱਤੇ ਤੁਸੀਂ ਆਰਡਰ ਕਰ ਸਕਦੇ ਹੋ ਔਰ ਇਸ ਦੇ ਨਾਲ ਇਹ ਹੋਏਗਾ ਵੀ ਦਾ ਫਾਰਮੇਸੀ ਮੇਕਸ ਪ੍ਰੋਡਕਟਸ ਲਾਈਕ ਕਨਵਤੀ ਜਿਹੜਾ ਹੈ ਉਹਦੇ ਚ ਗਾਂ ਦੀਆਂ ਸਾਰੀਆਂ ਚੀਜ਼ਾਂ ਮੂਤ ਔਰ ਗੋਆ ਔਰ ਦੂਜਾ ਚੀਜ਼ਾਂ ਹੁਣ ਮੈਂ ਪੜ੍ਹ ਵੀ ਨਹੀਂ ਸਕਦਾ ਵੀ ਇਹ ਉਹ ਸਾਰੀਆਂ ਇਸਤੇਮਾਲ ਹੁੰਦੀਆਂ। ਉਹਨਾਂ ਨੇ ਕਿਹਾ ਜੀ ਵੀ ਇੰਡੀਅਨ ਪੋਸਟਲ ਡਿਪਾਰਟਮੈਂਟ ਦੇ ਨਾਲ ਵੀ ਅਸੀਂ ਜਿਹੜਾ ਉਹ ਡੀਲ ਬਣਾ ਲਈ ਹੈ। ਵੀ ਹੈਵ ਸਾਈਨਡ ਐਨ ਐਗਰੀਮੈਂਟ ਵਿਦ ਇਨ ਦ ਇੰਡੀਅਨ ਪੋਸਟਲ ਡਿਪਾਰਟਮੈਂਟ and it has ensured that the products will be delivered within 10 days। 10 ਦਿਨਾਂ ਦੇ ਵੈਸੇ ਭਾਰਤ ਦੇ ਵਿੱਚ ਪੋਸਟ ਆਫਿਸ ਸਿਸਟਮ ਜਿਹੜਾ ਅੰਗਰੇਜ਼ਾਂ ਨੇ ਸ਼ੁਰੂ ਕੀਤਾ ਹੈ ਇਸ ਵੇਲੇ ਭਾਰਤ ਭਰ ਦੇ ਜਿਹੜੇ ਪੋਸਟ ਆਫਿਸ ਨੇ ਉਹ ਗੰਗਾ ਜਲ ਜਿਹੜਾ ਬੋਤਲਾਂ ਦੇ ਵਿੱਚ ਜਿਹੜਾ ਦੁਨੀਆ ਦਾ ਸਭ ਤੋਂ ਪੋਲਿਊਟਡ ਰਿਵਰ ਹੈ ਉਹ ਵੀ ਵੇਚ ਰਹੇ ਨੇ। ਜਿੱਥੇ ਉਹ ਟਿਕਟਾਂ ਤੇ ਲਿਫਾਫੇ ਵੇਚਦੇ ਨੇ ਉੱਥੇ ਉਹ ਗੰਗਾ ਜਲ ਵੀ ਵੇਚਦੇ ਨੇ ਤੇ ਬਹੁਤ ਜਲਦੀ ਇਹ ਪੋਸਟ ਆਫਿਸ ਜਿਹੜੇ ਨੇ ਇਹ ਗਾਂ ਦੇ ਗੋਹੇ ਤੇ ਮੂਤਰ ਦੇ ਬਣੇ ਜਿਹੜੇ ਨੇ ਉਹ ਸਾਬਣ ਔਰ ਫੇਸ ਪੈਕ ਤੇ ਸ਼ੈਂਪੂ ਵੀ ਡਾਕਖਾਨਿਆਂ 'ਚ ਮਿਲਣਗੇ। ਹੁਣ ਇਸ ਨੂੰ ਅਸੀਂ ਇੱਥੇ ਹੀ ਗੱਲ ਮੁਕਾ ਦਿੰਦੇ ਹਾਂ ਜੀ ਡਾਕਟਰ ਸਾਹਿਬ। ਇਸ ਤੋਂ ਪਹਿਲਾਂ ਕਿ ਤੁਸੀਂ ਵੀ ਯੱਕ ਕਹੋ। ਮੈਂ ਤਾਂ ਪਹਿਲਾਂ ਹੀ ਕਿਹਾ ਤਾਂ ਓਕੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਹ ਸਭ ਜਾਣਕਾਰੀ ਦੇਣ ਲਈ। ਇੱਥੇ ਲੈਣੇ ਬ੍ਰੇਕ ਪੇਜ ਤੋਂ ਪਹਿਲਾਂ ਅਸੀਂ ਦਰਸ਼ਕਾਂ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ ਕਸ਼ਮੀਰੀਆਂ ਦੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਮੰਥਲੀ ਡੋਨੇਟ ਕਰ ਸਕਦੇ ਹੋ, ਵਨ ਟਾਈਮ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।